ਇਹ ਵੇਖੋ ਨਾ, ਇੰਡੀਆ ਦਾ ਨਕਸ਼ਾ ਹੈ ਤੇ ਇੰਡੀਆ ਦੇ ਵਿੱਚ ਕੁੱਲ ਕਿੰਨੀਆਂ ਲਾਇਬ੍ਰੇਰੀਆਂ ਨੇ? 27000 ਤੇ 27500। ਦੂਸਰੇ ਪਾਸੇ ਪਾਕਿਸਤਾਨ ਦੇ ਵਿੱਚ 4000 ਲਾਇਬ੍ਰੇਰੀਆਂ ਨੇ ਤੇ 4000 ਲਾਇਬ੍ਰੇਰੀਆਂ ਨਾਲ ਤੁਸੀਂ ਇੰਡੀਆ ਦਾ ਮੁਕਾਬਲਾ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਤੁਸੀਂ 50000 ਜਾਂ ਲੱਖ ਲਾਇਬ੍ਰੇਰੀਆਂ ਨਾ ਬਣਾਈ। ਲਾਹੌਰ ਸ਼ਹਿਰ ਦੇ ਵਿੱਚ ਲਾਇਬ੍ਰੇਰੀਆਂ ਕੋਈ ਐਵੇਂ ਕੋਈ 150 200 ਜਾਂ 400 ਹੋਣੀਆਂ ਨੇ, ਬੜੀਆਂ ਵੀ ਹੋਈਆਂ, ਤੇ ਜਹਾਲਤ ਦੇ ਨਾਲ ਇਲਮ ਦਾ ਮੁਕਾਬਲਾ ਨਹੀਂ ਹੋ ਸਕਦਾ। ਤੇ ਅੱਗੋਂ ਇੰਡੀਆ ਦੇ ਵਿੱਚ ਮੁxtਲਿਫ ਰਿਆਸਤਾਂ ਦੇ ਵਿੱਚ ਤੁਸੀਂ ਵੇਖੋ, ਜਿਹੜੀਆਂ ਅਮੀਰ ਰਿਆਸਤਾਂ ਨੇ ਜਿੰਜ ਕੇਰਲਾ ਹੈ, ਕਰਨਾਟਕਾ ਹੈ, ਤਾਮਿਲਨਾਡੂ ਹੈ, ਇਹਨਾਂ ਦੇ ਵਿੱਚ ਤੁਸੀਂ ਲਾਇਬ੍ਰੇਰੀਆਂ ਵੇਖੋ। ਕੇਰਲਾ ਦੇ ਵਿੱਚ 8500 ਲਾਇਬ੍ਰੇਰੀਆਂ ਨੇ। ਉੱਥੇ ਮੁਸਲਮਾਨ, ਈਸਾਈ, ਹਿੰਦੂ ਸਾਰੇ ਪੜ੍ਹੇ ਲਿਖੇ ਨੇ ਔਰ ਸਾਰੇ ਅਮਨ ਨਾਲ ਰਹਿ ਰਹੇ ਨੇ। ਕਰਨਾਟਕਾ ਦੇ ਵਿੱਚ ਤਕਰੀਬਨ 7000 ਲਾਇਬ੍ਰੇਰੀਆਂ ਨੇ, ਉਹ ਵੀ ਇੱਕ ਪੜ੍ਹੀ ਲਿਖੀ ਸਟੇਟ ਹੈ। ਉਸ ਤੋਂ ਬਾਅਦ ਤਾਮਿਲਨਾਡੂ ਦੇ ਵਿੱਚ 4600 ਲਾਇਬ੍ਰੇਰੀਆਂ ਨੇ, ਉਹ ਵੀ ਉੱਥੇ ਵੀ ਫਸਾਦ ਕੋਈ ਨਹੀਂ। ਦੂਸਰੇ ਪਾਸੇ ਤੁਸੀਂ ਇਹ ਹਿੰਦੀ ਬੈਲਟ ਵੇਖ ਲਓ, ਯੂਪੀ, ਹਰਿਆਣਾ, ਬਿਹਾਰ, ਮੱਧਿਆ ਪ੍ਰਦੇਸ਼, ਰਾਜਸਥਾਨ, ਇਹ ਉਹ। ਯੂਪੀ ਜਿਹੜਾ ਜਹਾਲਤ ਦਾ ਗੜ੍ਹ ਹੈ ਲੇਕਿਨ ਉਹਦੀ ਆਬਾਦੀ ਬਹੁਤ ਜ਼ਿਆਦਾ ਹੈ। ਜਿੱਥੇ ਮੋਦੀ ਦੀ ਸਾਰੇ ਜਹਲੰਦ ਵਕਤ ਸਪੋਰਟ ਕਰਦੇ ਨੇ, ਉੱਥੇ ਸਿਰਫ 278 ਲਾਇਬ੍ਰੇਰੀਆਂ ਨੇ। ਆਬਾਦੀ ਉਹਨਾਂ ਦੀ ਮੇਰਾ ਖਿਆਲ 24-25 ਕਰੋੜ ਹੈ ਔਰ ਸਿਰਫ 278। ਉਹਦੇ ਮੁਕਾਬਲੇ 'ਚ ਕੇਰਲਾ ਦੀ ਆਬਾਦੀ ਮੇਰਾ ਖਿਆਲ ਕਰੋੜ 1.5 ਕਰੋੜ ਤੋਂ ਵੀ ਘੱਟ ਹੈ, ਤੇ 8000 ਕਿੱਥੇ ਤੇ 278 ਕਿੱਥੇ। ਤੇ ਵੈਸਟ ਬੰਗਾਲ ਤੁਸੀਂ ਵੇਖ ਲਓ, ਉੱਥੇ ਵੀ ਜਿਹੜੀ ਮਮਤਾ ਬੈਨਰਜੀ ਹੈ, ਉੱਥੇ 2400 ਯਾਨੀ 2480 ਨੇ, ਯਾਨੀ 2500 ਲਾਇਬ੍ਰੇਰੀਆਂ ਨੇ। ਉੱਥੇ ਵੀ ਲੋਕ ਪੜ੍ਹਨ ਲਿਖਣ ਤੇ ਯਕੀਨ ਰੱਖਦੇ ਨੇ। ਔਰ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਦੀ ਤਹਿਰੀਕ ਵੈਸਟ ਬੰਗਾਲ ਤੋਂ ਜ਼ਿਆਦਾ ਉੱਠੀ ਸੀ, ਕਿਉਂਕਿ ਅੰਗਰੇਜ਼ ਦੀ ਗੁਲਾਮੀ ਪਹਿਲਾਂ ਉੱਥੇ ਆਈ ਸੀ, ਉਹ ਲੋਕਾਂ ਪੜ੍ਹਨਾ ਸ਼ੁਰੂ ਕਰ ਛੜਿਆ ਸੀ। ਹੁਣ ਮਾਨੀਪੁਰ 'ਚ ਅੱਜ ਕੱਲ੍ਹ ਫਸਾਦ ਹੋ ਰਹੇ ਨੇ। ਇੰਡੀਆ 'ਚ ਸਿਰਫ 13 ਲਾਇਬ੍ਰੇਰੀਆਂ ਨੇ। ਜੇ 13 ਦੀ ਜਗ੍ਹਾ 1300 ਲਾਇਬ੍ਰੇਰੀਆਂ ਹੁੰਦੀਆਂ ਨਾ, ਤੇ ਬਜਾਏ ਲੜਨ ਦੇ ਇਹ ਗੱਲਬਾਤ ਦੇ ਨਾਲ ਆਪਣੇ ਮਸਲੇ ਹੱਲ ਕਰ ਲੈਂਦੇ। ਦੂਜੇ ਪਾਸੇ ਨਾਗਾਲੈਂਡ ਵੀ ਓਡਾ ਕੀ ਹੈ, ਤਕਰੀਬਨ ਉੱਥੇ 622 ਲਾਇਬ੍ਰੇਰੀਆਂ ਨੇ। ਇਹਦੀ ਵਜ੍ਹਾ ਤੋਂ ਉਹਨਾਂ ਦੇ ਵਿੱਚ ਆਪਣੀ ਜ਼ਬਾਨ ਔਰ ਆਪਣੇ ਕਲਚਰ ਨਾਲ ਮੁਹੱਬਤ ਹੈ ਔਰ ਉਹ ਵੀ ਲੜਦੇ ਨੇ ਕਿ ਸਾਨੂੰ ਸਾਡੇ ਹਕੂਕ ਦਿੱਤੇ ਜਾਣ। ਇਸ ਤੋਂ ਬਾਅਦ ਆ ਗੁਜਰਾਤ, ਜਿੱਥੇ ਮੁਸਲਮਾਨਾਂ ਨੂੰ 2002 ਦੇ ਵਿੱਚ ਮੋਦੀ ਨੇ 10000 ਮੁਸਲਮਾਨ ਸ਼ਹੀਦ ਕੀਤੇ। ਹਣਾਂਦੇ ਨੇ ਸਰਕਾਰੀ ਤੌਰ ਤੇ 2000, ਲੇਕਿਨ ਵਾਹਵਾ ਇਹਨਾਂ ਮੁਸਲਮਾਨ ਸ਼ਹੀਦ ਕੀਤੇ। ਉੱਥੇ ਸਿਰਫ 296 ਲਾਇਬ੍ਰੇਰੀਆਂ ਨੇ, ਯਾਨੀ ਉਹ ਵੀ ਜਹਾਲਤ ਦਾ ਗੜ੍ਹ ਹੈ। ਪੰਜਾਬ ਦੇ ਵਿੱਚ ਸਿਰਫ 15 ਲਾਇਬ੍ਰੇਰੀਆਂ ਨੇ। ਮੈਂ ਸਿੱਖ ਭਰਾਵਾਂ ਨੂੰ ਕਹਾਂਗਾ, ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬੀ ਤਾਕਤਵਰ ਹੋਣ, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਤੁਸੀਂ ਬੈਠੇ ਹੋ, ਉਹਦੇ ਨਾਲ ਤੇ ਜਿਹੜੀ ਤਾਕਤ ਹੋਣੀ ਹੈ, ਹਰ ਗੁਰਦੁਆਰੇ ਦੇ ਵਿੱਚ ਤੁਸੀਂ ਲਾਇਬ੍ਰੇਰੀ ਬਣਾਓ। ਹਰ ਜਗ੍ਹਾ ਤੇ ਪੰਜਾਬ 'ਚ 15 ਦੀ ਬਜਾਏ 2500 ਦੀ ਬਜਾਏ ਮੈਂ ਨਾ 10000 ਲਾਇਬ੍ਰੇਰੀਆਂ ਪੰਜਾਬ 'ਚ ਤੁਸੀਂ ਖੋਲ ਦਿਓ ਨਾ, ਤੇ ਪੰਜਾਬ ਤਾਕਤਵਰ ਹੋ ਜਾਏਗਾ। ਗੁਰਮੁਖੀ ਦੇ ਵਿੱਚ ਲੋਕਾਂ ਨੂੰ ਤਰਜਮਾ ਕਰਕੇ ਜਦੀਦ ਇਲਮ ਪੜਾਓ। ਪੰਜਾਬ 'ਚ ਸਿਰਫ 15 ਲਾਇਬ੍ਰੇਰੀਆਂ ਨੇ, ਤਾਂ ਇਸ ਟਾਈਮ ਸਿੱਖ ਕਮਜ਼ੋਰ ਨੇ। ਤੇ ਜਿਹੜੇ ਆਂਦੇ ਨੇ ਨਾ ਹਿਸਟਰੀ 'ਚ ਅਸੀਂ ਬੜੇ ਮਜ਼ਬੂਤ ਸਾਂ, ਮੁਸਲਮਾਨ ਵੀ ਇੱਥੇ ਆਂਦੇ ਨੇ ਅਸੀਂ ਮਜ਼ਬੂਤ ਆਂਦੇ, ਸਿੱਖ ਆਂਦੇ ਨੇ ਅਸੀਂ ਮਜ਼ਬੂਤ। ਉਹ ਭਾਜੀ ਹਿਸਟਰੀ ਲੰਘ ਗਈ ਜੇ। ਅੱਜ ਤਰੱਕੀ ਕਰਨੀ ਜੇ ਤੇ ਇਲਮ ਦੇ ਮੈਦਾਨ ਦੇ ਵਿੱਚ ਅੱਗੇ ਲੰਘੋ। ਜਿਹੜੀ ਕੌਮ ਇਲਮ ਦੇ ਮੈਦਾਨ 'ਚ ਪਿੱਛੇ ਰਹੀਏਗੀ, ਉਹਦੀ ਕੋਈ ਆਪਣੇ ਮੁਲਕ 'ਚ ਉਹਦੀ ਕੋਈ ਵੈਲਿਊ ਨਹੀਂ ਹੋਏਗੀ, ਕੋਈ ਕਦਰ ਨਹੀਂ ਹੋਏਗੀ ਉਹਦੀ। ਤੇ ਦੂਜੇ ਪਾਸੇ ਹਰਿਆਣਾ 'ਚ 27 ਨੇ। ਇਹਦੀ ਵਜ੍ਹਾ ਤੋਂ ਜਿੰਨੇ ਤੁਸੀਂ ਗਾਓ ਰਕਸ਼ਕ ਵੇਖੋਗੇ ਨਾ, ਅਕਸਰ ਹਰਿਆਣਾ ਦੇ ਵਿੱਚ ਮੁਸਲਮਾਨਾਂ ਨੂੰ ਮਾਰ ਰਹੇ ਹੁੰਦੇ ਨੇ ਜਾਂ ਉੱਤਰ ਪ੍ਰਦੇਸ਼ 'ਚ ਮਾਰ ਰਹੇ ਹੁੰਦੇ ਨੇ, ਕਿਉਂਕਿ ਇਹ ਜਹਾਲਤ ਦੇ ਗੜ੍ਹ ਨੇ। ਜਿੱਥੇ ਜਹਾਲਤ ਹੋਏਗੀ ਉੱਥੇ ਲੜਾਈ ਹੋਏਗੀ, ਜਿੱਥੇ ਇਲਮ ਹੋਏਗਾ ਉੱਥੇ ਗੁਫ਼ਤਗੂ ਦੇ ਨਾਲ ਮਸਲੇ ਹੱਲ ਹੋਣਗੇ। ਪਾਕਿਸਤਾਨ ਔਰ ਇੰਡੀਆ 'ਚ ਕਿਉਂ ਮਸਲੇ ਹੱਲ ਨਹੀਂ ਹੋ ਰਹੇ? ਕਿਉਂਕਿ ਦੋਵਾਂ ਪਾਸੇ ਜਹਾਲਤ ਦੇ ਪਲੰਦੇ ਬੈਠੇ ਨੇ, ਜਿਹੜੇ ਸਿਰਫ ਲੜਨ ਤੇ ਯਕੀਨ ਰੱਖਦੇ ਨੇ, ਗੱਲਬਾਤ ਤੇ ਯਕੀਨ ਹੀ ਨਹੀਂ ਰੱਖਦੇ। ਮੈਂ ਵੀਡੀਓ ਬਣਾਉਣਾ, ਮੈਂ ਇੱਕ ਗੱਲ ਕਰ ਰਿਹਾ, ਮੈਂ ਕਿਸੇ ਨੂੰ ਗੋਲੀ ਤੇ ਨਹੀਂ ਮਾਰ ਰਿਹਾ। ਤੁਸੀਂ ਗੱਲ ਦਾ ਜਵਾਬ ਜਾਂ ਗੱਲ ਨਾਲ ਦਿੰਦੇ ਹੋ ਜਾਂ ਦਿਓ ਬਕਵਾਸ ਬੰਦ ਕਰ। ਤੁਸੀਂ ਗੱਲ ਦਾ ਜਵਾਬ ਗੱਲ ਨਾਲ ਦਿਓ, ਦਲੀਲ ਦਾ ਜਵਾਬ ਦਲੀਲ ਨਾਲ ਦਿਓ। ਇਸ ਦੁਨੀਆ 'ਚ ਸਭ ਨੂੰ ਰਹਿਣ ਦਾ ਹੱਕ ਹੈ ਤੇ ਗੁਫ਼ਤਗੂ ਦੇ ਨਾਲ ਮਸਲੇ ਹੱਲ ਹੋ ਸਕਦੇ ਨੇ। ਤੁਸੀਂ ਆਂਦੇ ਪਹਿਲਾਂ ਤੇ ਆਪਣੀ ਜ਼ਬਾਨ ਹੀ ਨਹੀਂ ਬੋਲਣੀ, ਸਿਰਫ ਹਿੰਦੀ ਔਰ ਉਰਦੂ ਚੱਲੇਗੀ। ਬਾਕੀ ਜਿਹੜਾ ਜ਼ਬਾਨ ਬੋਲੇਗਾ ਉਹ ਜਾਂ ਇੰਡੀਆ ਜਾਏ ਜਾਂ ਪਾਕਿਸਤਾਨ ਤੋਂ ਨਿਕਲੇ। ਯਾਨੀ ਤੁਸੀਂ ਮਾਮੇ ਲੱਗਦੇ ਹੋ ਹਿੰਦੀ ਔਰ ਉਰਦੂ ਵਾਲੇ ਪੂਰੇ ਸਾਊਥ ਏਸ਼ੀਆ ਦੇ, ਸਬ ਕੰਟੀਨੈਂਟ ਦੇ, ਬਰਸਗੀਰ ਦੇ ਤੁਸੀਂ ਪਿਓ ਲੱਗਦੇ ਹੋ। ਹਰ ਬੰਦੇ ਨੂੰ ਆਪਣੀ ਜ਼ਬਾਨ ਬੋਲਣ ਦਾ ਹੱਕ ਹੈ ਔਰ ਸਾਰੀਆਂ ਮਾਦਰੀ ਜ਼ਬਾਨਾਂ ਦੇ ਵਿੱਚ ਜੇ ਤੁਸੀਂ ਇਲਮ ਦਿਓਗੇ ਤੇ ਅਸੀਂ ਉਹ ਜਿਹੜੇ ਕਲੋਨੀਅਲ ਬਾਰਡਰਸ ਨੇ, ਸਾਡਾ ਅੱਜ ਯੂਰਪ ਦੇ ਵਿੱਚ ਸੁਲ੍ਹਾ ਹੋ ਚੁੱਕੀ ਹੈ, ਉਹਨਾਂ ਨੇ ਬਾਰਡਰ ਆਪਣੇ ਢਿੱਲੇ ਕਰ ਲਏ ਨੇ, ਮੁਲਕ ਕਾਇਮ ਨੇ। ਲੇਕਿਨ ਲਾਹੌਰ 'ਚ ਤੁਸੀਂ ਕਿੱਕ ਮਾਰੋ ਤੇ ਅੰਮ੍ਰਿਤਸਰ ਕਿਉਂ ਨਹੀਂ ਜਾ ਸਕਦੇ? ਤੇ ਅੰਮ੍ਰਿਤਸਰ ਵਾਲੇ ਇੱਧਰ ਕਿਉਂ ਨਹੀਂ ਆ ਸਕਦੇ? ਨਨਕਾਣੇ ਸਾਹਿਬ ਯੂਰਪ ਆ ਸਕਦਾ, ਅਸੀਂ ਕਿਉਂ ਨਹੀਂ ਆ ਸਕਦੇ? ਕੋਈ ਅਸੀਂ ਉਹ ਸਾਡੇ ਤੋਂ ਵੱਧ ਉਹਨਾਂ ਨੇ ਇੱਕ ਦੂਜੇ ਤੇ ਬੰਦੇ ਮਾਰੇ ਨੇ, ਅਸੀਂ ਤੇ ਇੰਨੇ ਮਾਰੇ ਹੀ ਨਹੀਂ। ਪਰ ਇਹ ਉਦੋਂ ਹੋਏਗਾ ਜਦੋਂ ਪਾਕਿਸਤਾਨ ਦੇ ਵਿੱਚ 4000 ਦੀ ਜਗ੍ਹਾ 40000 ਲਾਇਬ੍ਰੇਰੀਆਂ ਹੋਣਗੀਆਂ, ਇੰਡੀਆ ਦੇ ਵਿੱਚ 27000 ਦੀ ਜਗ੍ਹਾ 1 ਲੱਖ ਲਾਇਬ੍ਰੇਰੀਆਂ ਹੋਣਗੀਆਂ। ਤੇ ਇਲਮ ਹੀ ਵਾਹਦ ਰਾਸਤਾ ਹੈ। ਤੇ ਜਿੰਨੀ ਦੇਰ ਨਹੀਂ ਤੁਸੀਂ ਸਮਝਣਾ ਇਲਮ ਔਰ ਆਪਣੀ ਜ਼ਬਾਨ ਦੇ ਨਾਲ ਦੁਸ਼ਮਣੀ ਕਰਨੀ ਹੈ, ਉਨੀ ਦੇਰ ਪਾਗਲਾਂ ਲੜਦੇ ਰਹੋ। ਐਟਮ ਬੰਬ ਦੋਵਾਂ ਦੇ ਕੋਲ ਹੈ, ਇੱਕ ਦੂਜੇ ਨੂੰ ਵੱਧ ਤੋਂ ਵੱਧ ਤਬਾਹੀ ਕਰ ਸਕੋਗੇ, ਹੋਰ ਤੁਸੀਂ ਕੀ ਕਰ ਲੈਣਾ।
ਤੇ ਇਹ ਹੀ ਸਾਰਿਆਂ ਅੱਗੇ ਜਿਹੜੀ ਹੈ ਨਾ ਦਰਖਾਸਤ ਹੈ ਕਿ ਇਲਮ ਤੇ ਤਵੱਜੋ ਦਿਓ। ਜਿਹੜੀਆਂ ਵੀ ਇੰਡੀਆ ਪਾਕਿਸਤਾਨ ਦੀਆਂ ਕੌਮਾਂ ਨੇ ਸਾਰੇ ਪੜੋ ਤਾਂ ਕਿ ਅਸੀਂ ਗੁਫ਼ਤਗੂ ਦੇ ਨਾਲ ਆਪਣੇ ਮਸਲੇ ਹੱਲ ਕਰੀਏ।